अस्सलाम वालेकुम सियाने कहंदे भी अखां टड्डियां रह गईयां ते कज्जल लग गए चल ठीक हो सब क्यों कहंदे भी जदों बंदा अवाकात को काम करे बिना पुछ दस तो बिना उस्ताद तो अध पचद्दी मालूमात ना भी पता होवे ना कि बटेवियां ते बंदा चले भी यार इदां करना उदां फिर जदों ਉਹ ਕੰਮ ਗੁਲਾਕੰਦ ਹੋ ਜਾਂਦਾ ਖੇ ਖਰਾਬ ਹੋ ਜਾਂਦਾ ਫਿਰ ਉਹ ਮੂੰਹ ਵੱਲ ਦੇਖਦਾ ਵੀ ਕਿਹਦਾ ਕਸੂਰ ਕੱਢਾਂ ਕਿਹਨੂੰ ਕਹਾਂ ਜਾ ਕੇ ਉਹ ਸਿਆਣੇ ਕਹਿੰਦੇ ਆ ਨਾ ਵੀ ਸਹੀ ਮਨਿਆਦਾਂ ਉਹ ਰੱਖ ਸਕਦੇ ਆ ਜਿਨ੍ਹਾਂ ਨੂੰ ਪਿਛਲੀਆਂ ਮਨਿਆਦਾਂ ਦਾ ਨੁਕਸ ਪਤਾ ਉਹ ਕੌਣ ਆ ਕਿੱਦਾਂ ਵੀ ਜਿੱਦਾਂ ਜਿਨ੍ਹਾਂ ਨੇ ਆਪ ਦੇ ਉੱਤੇ ਹੰਡਾਈ ਹੋਵੇ ਪਿੰਡਿਆਂ ਤੇ ਹੰਡਾਈ ਹੋਵੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਕੰਮ ਕਿੱਦਾਂ ਹੋਣਾ ਸਾਡੇ ਬਜ਼ੁਰਗਾਂ ਨੂੰ ਪਤਾ ਨਾ ਵੀ ਜਿਵੇਂ ਪੂਰੀ ਜ਼ਿੰਦਗੀ ਨਿਭਾ ਕੇ ਇਸ ਟਾਈਮ ਹਰ ਕੰਮ ਹੱਥਾਂ ਨਾਲ ਕਰੀ ਬੈਠੇ ਆ ਬਜ਼ੁਰਗਾਂ ਦੇ ਤਾਂ ਹੀ ਤਾਂ ਕਹਿੰਦੇ ਵੀ ਲਾਗੇ ਬਹੁ ਉਹਨਾਂ ਨਾਲ ਸਲਾਹ ਕਰੋ ਉਹਨਾਂ ਦਾ ਮੂੰਹ ਪੜੋ ਤੁਹਾਨੂੰ ਸਬਕ ਹੀ ਲੱਭੂ ਕੋਈ ਤੁਹਾਡੀ ਹੱਡ ਬੀਤੀ 'ਚ ਚੰਗਾ ਸੁਨੇਹਾ ਲੱਭੂ ਜਿਹੜਾ ਕੰਮ ਵੀ ਤੁਸੀਂ ਕਰ ਰਹੇ ਆ ਤੁਹਾਨੂੰ ਕੋਈ ਨਾ ਕੋਈ ਉਹਦੇ 'ਚੋਂ ਫਾਇਦਾ ਹੀ ਲੱਭੂਗਾ ਇਦਾਂ ਹੀ ਜਦੋਂ ਤੁਸੀਂ ਕੋਈ ਕਾਰੋਬਾਰ ਕਰਨਾ ਕੋਈ ਕੰਮ ਕਰਨਾ ਤੇ ਉਹਨਾਂ ਬੰਦਿਆਂ ਤੋਂ ਪੁੱਛੋ ਵੀ ਜਿਹੜੇ ਬੰਦੇ ਹੰਡਾਈ ਖੜੇ ਆ ਜਿਹੜੇ ਕਰ ਰਹੇ ਆ ਜਿਨ੍ਹਾਂ ਨੇ ਹੱਥੀ ਕੀਤਾ ਹੱਡ ਬੀਤੀ ਆ ਤੁਹਾਨੂੰ ਪਤਾ ਵੀ ਜਿੱਦਾਂ ਅਸੀਂ ਹੁਣ ਹੌਲੀ ਹੌਲੀ ਆਪਦੇ ਫਾਰਮ ਦਾ ਕੰਮ ਕਰਾਈ ਜਾਂਦੇ ਆ ਜਿੰਨਾ ਕੁ ਵੀ ਹੈ ਚਲੋ ਉਹਦਾ ਹੌਲੀ ਹੌਲੀ ਅਸੀਂ ਕੰਮ ਕਰਾ ਰਹੇ ਹਾਂ ਵੀ ਦੇਖਣ ਵਾਲਿਆਂ ਨੂੰ ਵੀ ਕੋਈ ਸੁਨੇਹਾ ਚੰਗਾ ਮਿਲੇ ਅਸੀਂ ਪੁੱਛ ਦੱਸ ਕਰਕੇ ਵੱਖਰੇ ਵੱਖਰੇ ਬੰਦਿਆਂ ਕੋਲ ਤਜਰਬੇ ਦਾ ਪਤਾ ਕਰਕੇ ਨਾ ਵੀ ਕਿਹੜੇ ਬੰਦੇ ਨੇ ਕਿਹੜੀ ਸ਼ੈ ਬਣਾਈ ਤੇ ਉਹ ਕੀ ਗਾਂ ਬਣਿਆ ਹੁਣ ਸਾਨੂੰ ਖੁਰਲੀ ਦੀ ਲੋੜ ਸੀ ਅਸੀਂ ਖੁਰਲੀ ਬਣਾਉਣੀ ਸੀ ਸਾਨੂੰ ਬਾਜੇ ਬੰਦਿਆਂ ਨੇ ਕਿਹਾ ਵੀ ਆਹ ਕਰ ਲਓ ਜਿੱਦਾਂ ਖੁਰਲੀ ਦੀ ਗੱਲ ਹੋਵੇ ਤਾਂ ਬੰਦੇ ਪੱਕੀ ਖੁਰਲੀ ਬਣਾਉਂਦੇ ਪੱਕੀ ਖੁਰਲੀ ਦੀ ਮਿਆਦ ਲੰਮੀ ਆ ਪਰ ਉਹਦੇ ਫਾਇਦੇ ਘੱਟ ਆ ਜਿਵੇਂ ਲੱਕੜ ਦੀ ਖੁਰਲੀ ਆ ਨਾ ਇਹਦੀ ਮਿਆਦ ਤਾਂ ਖਾਸੀ ਆ ਪਰ ਚਲੋ ਪੱਕੀ ਜਿੰਨੀ ਨਹੀਂ ਹੈ ਪਰ ਇਹਦੇ ਫਾਇਦੇ ਬਹੁਤ ਆ ਇਸ ਖੁਰਲੀ ਦੇ ਲੱਕੜ ਦੀ ਖੁਰਲੀ ਦੇ ਫਾਇਦੇ ਕਿਦਾਂ ਵਿੱਚ ਕੋਈ ਮੀਂਹ ਕਣੀ ਆ ਗਿਆ ਕੋਈ ਹਨੇਰ ਆ ਗਿਆ ਤੁਸੀਂ ਇਹਨੂੰ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਸਕਦੇ ਹੋ ਵੀ ਜਿੱਦਾਂ ਤੁਹਾਨੂੰ ਦੱਸਿਆ ਸੀ ਨਾ ਵੀ ਸਾਡੀ ਜਾਲੀ ਵੀ ਅਦਲੀ ਬਦਲੀ ਹੋ ਸਕਦੀ ਹੈ ਪਿੱਲਰ ਵੀ ਅਦਲੀ ਬਦਲੀ ਹੋ ਸਕਦੇ ਅਸੀਂ ਖੁਰਲੀ ਵੀ ਐਸੀ ਲੈ ਕੇ ਆਏ ਆ ਜਿਹੜੀ ਉਹ ਵੀ ਅਦਲੀ ਬਦਲੀ ਹੋ ਸਕਦੀ ਹੈ ਪਰ ਹੋਵੇ ਇਹ ਪੱਕੀ ਲੱਕੜ ਦੀ ਕੱਚੀ ਲੱਕੜ ਦੀ ਨਾ ਹੋਵੇ ਵੀ ਉਹਨੂੰ ਘੁਣ ਛੁਣ ਛੇਤੀ ਲੱਗ ਜਾਂਦਾ ਵੀ ਕਿੱਕਰ ਦੀ ਚੰਗੀ ਲੱਕੜ ਦੀ ਬਣੀ ਹੋਵੇ ਫਿਰ ਜਿਹੜੀ ਖਸੂਸੀ ਗੱਲ ਸਾਨੂੰ ਅਸੀਂ ਪਤਾ ਕੀਤੀ ਹੈ ਜਾ ਕੇ ਅੱਗੇ ਪਿੱਛੇ ਹੁਣ ਜਿੱਦਾਂ ਫੈਸਲ ਜ਼ੁਬੈਰ ਕੰਬੋਜ ਸਾਹਿਬ ਨਾਲ ਗੱਲ ਕੀਤੀ ਨਾ ਖੁਰਲੀ ਦੀ ਉਹਨਾਂ ਨੇ ਪਹਿਲੀ ਗੱਲ ਹੀ ਮੋਟੀ ਗੱਲ ਕੀਤੀ ਉਹ ਕਹਿੰਦੇ ਵੀ ਜਦੋਂ ਖੁਰਲੀ ਬਣਵਾਓ ਨਾ ਤੇ ਜਿਹੜੀ ਉਹਦੀ ਚੜਾਈ ਆ ਲੰਬਾਈ ਉਹਨਾਂ ਨੇ ਕਿਹਾ ਵੀ ਜਿੰਨੀ ਮਰਜ਼ੀ ਰੱਖ ਲਓ 10 ਫੁੱਟ ਕਰ ਲਓ 8 ਫੁੱਟ ਕਰ ਲਓ 6 ਫੁੱਟ ਤੁਹਾਡੀ ਆਪ ਦੀ ਮਰਜ਼ੀ ਹੈ ਲੰਬਾਈ ਜਿੰਨੇ ਤੁਹਾਡੇ ਜਾਨਵਰ ਆ ਉਸ ਹਿਸਾਬ ਨਾਲ ਲੰਬਾਈ ਕਰ ਲਿਓ ਪਰ ਉਹ ਕਹਿੰਦੇ ਵੀ ਇਹਦੀ ਚੜਾਈ ਦਾ ਖਿਆਲ ਰੱਖਿਓ ਵੀ ਚੜਾਈ ਇਹਦੀ 2.5 ਫੁੱਟ ਹੋਵੇ ਵੀ ਆਮ ਖੁਰਲੀਆਂ ਦੀ ਜਿਹੜੀ ਬੱਕਰੀ ਵਾਲੀ ਖੁਰਲੀਆਂ ਨਾ ਉਹਦੀ ਚੜਾਈ ਕਰ ਦਿੰਦੇ ਆ 1.5 ਫੁੱਟ ਪਰ ਉਹਨੇ ਗੱਲ ਕਰੀ ਵੀ ਇਹ ਚੜਾਈ 2.5 ਫੁੱਟ ਹੋਣੀ ਚਾਹੀਦੀ ਆ ਉਹਦੀ ਵਜ੍ਹਾ ਇਹ ਆ ਵੀ ਕਹਿੰਦੇ ਵੀ ਮੈਂ ਆਪਦੀ ਬੱਕਰੀ ਮਾਰ ਲਈ ਸੀ ਵੀ ਜਦੋਂ ਚੜਾਈ ਘੱਟ ਹੋਊਗੀ ਖੁਰਲੀ ਡਿੱਗਣ ਛੇਤੀ ਡਿੱਗ ਜੂਗੀ ਭਾਰੀ ਨਹੀਂ ਹੋਊਗੀ ਕਹਿੰਦੇ ਵੀ ਬੱਕਰੀਆਂ ਖਾਂਦੀਆਂ ਇੱਕ ਪਾਸੇ 4-5 ਹੋ ਗਈਆਂ ਇੱਕ ਪਾਸੇ ਇਕੱਲੀ ਸੀ ਉਧਰੋਂ ਉਹਨਾਂ ਨੇ ਖੁਰਲੀ ਨੂੰ ਧੱਕਾ ਲਾਇਆ ਤੇ ਬੱਕਰੀ ਹੇਠ ਆ ਗਈ ਮਣਕਾ ਹੇਠ ਆ ਗਿਆ ਵੀ ਦੇਖੋ ਨਾ ਜਿਹੜੇ ਬੰਦਿਆਂ ਨੇ ਛਾਵਾਂ ਹੰਡਾਈਆਂ ਹੁਣ ਮੈਂ ਤੁਹਾਨੂੰ ਅੱਗੇ ਗੱਲ ਨਹੀਂ ਕੀਤੀ ਵੀ ਸਹੀ ਮਨਿਆਦਾਂ ਰੱਖ ਹੀ ਹੋ ਸਕਦੇ ਆ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਜੀ ਪਿਛਲੀਆਂ ਮਨਿਆਦਾਂ ਦੇ ਨੁਕਸ ਪਤਾ ਹਾਂ ਸਾਡੇ ਕੋਲ ਚਾਚਾ ਬੂਟਾ ਖਲੋਤਾ ਸਿਆਣਾ ਬੰਦਾ ਪੁਰਾਣਾ ਬੰਦਾ ਇਹ ਵੀ ਉਹ ਬੰਦਾ ਜਿਹਦੇ ਕੋਲੋਂ ਕਹਿ ਲਓ ਵੀ ਇਹਨੇ ਵੀ ਹੰਡਾਈ ਆ ਤਜਰਬਾ ਜ਼ਿੰਦਗੀ ਦਾ ਥਾਂ ਥਾਂ ਤੇ ਦੇਖਿਆ ਇਹਦੀਆਂ ਅੱਖਾਂ ਨੇ ਜੋ ਕੁਝ ਦੇਖਿਆ ਸਾਡੀਆਂ ਅੱਖਾਂ ਨੇ ਉਹ ਕੁਝ ਅਜੇ ਤੱਕ ਨਹੀਂ ਦੇਖਿਆ ਜੋ ਇਹਦੇ ਕੰਨਾਂ ਨੇ ਸੁਣਿਆ ਉਹ ਸਾਡੇ ਹਜੇ ਤੱਕ ਕੰਨਾਂ ਨੇ ਨਹੀਂ ਸੁਣਿਆ ਉਹ ਹਰ ਬੰਦੇ ਦੀ ਆਪਦੀ ਥਾਂ ਹੁਣ ਅਸੀਂ ਗੱਲ ਖੁਰਲੀ ਦੀ ਸ਼ੁਰੂ ਕੀਤੀ ਚਾਚੇ ਬੂਟੇ ਨੂੰ ਪੁੱਛਦੇ ਆ ਵੀ ਤੇਰੇ ਹਿਸਾਬ ਨਾਲ ਜਿਹੜੀਆਂ ਗੱਲਾਂ ਕੀਤੀਆਂ ਵੀ ਖੁਰਲੀ ਜਿਹੜੀ ਬਣਵਾਈ ਆ ਇਹ ਜੀ ਮੰਡੀ ਤਾਂਦਲੇ ਤੋਂ ਬਣਵਾਈ ਆ ਤੇ ਬੜੇ ਸ਼ੌਕ ਨਾਲ ਬਣਵਾਈ ਅਸੀਂ ਆ ਖੁਰਲੀ ਲੱਕੜ ਦੀ ਨਹੀਂ ਮਾਸ਼ਾਅੱਲਾ ਖੁਰਲੀ ਜਿਹੜੀ ਨਾ ਜੀ ਹਾਂਜੀ ਚੰਗੀ ਬਣੀ ਆ ਬੜੀ ਸੋਹਣੀ ਖੁਰਲੀ ਬਣਾਈ ਆ ਉਹਨੇ ਹਾਂਜੀ ਇਹ ਸਾਈਜ਼ ਹੀ ਬਣਵਾਈ ਆ ਕਿ ਵੈਸੇ ਹੀ ਬਣੀ ਬਣਾਈ ਲੈਂਦੀ ਚੱਕ ਕੇ ਉਹਨਾਂ ਕੋਲ ਇਹ ਜੀ ਮੈਂ ਦੱਸ ਕੇ ਆਇਆ ਸੀਗਾ ਵੀ 8 ਫੁੱਟ ਲੰਬੀ ਹੋਵੇ ਅੱਛਾ ਤੇ 2.5 ਫੁੱਟ ਚੌੜੀ ਹੋਵੇ 2.5 ਫੁੱਟ ਚੌੜੀ ਹੋਵੇ ਤੇ ਭਾਰੀ ਬਣਾਣੀ ਆ ਅੱਛਾ ਕੱਚੀ ਲੱਕੜ ਨਹੀਂ ਲਾਣੀ ਤੇ ਚਿੱਟੀ ਲੱਕੜ ਨਹੀਂ ਲਾਣੀ ਅੱਛਾ ਤੇ ਉਹ ਫਿਰ ਉਹ ਕਿੱਕਰ ਦੀ ਨਹੀਂ ਲੱਕੜ ਉਹਨਾਂ ਨੇ ਮਾਸ਼ਾਅੱਲਾ ਚੰਗੀ ਲਾਈ ਆ ਮੈਂ ਕਹਿੰਦਾ ਸੋਹਣੀ ਲੱਕੜ ਲਾਈ ਆ ਖੁਰਲੀ ਬਣਾਈ ਵੀ ਭਾਰੀ ਆ ਤੇ ਚੜਾਈ ਜਿਹੜੀ ਨਾ 2.5 ਫੁੱਟ ਦਾ ਇੱਕ ਤਾਂ ਇਹ ਛੇਤੀ ਉਲਟਣੀ ਨਹੀਂ ਹਾਂਜੀ ਧੱਕਾ ਲਾਇਆ ਨਾ ਬੱਕਰੀ ਇੱਧਰ ਉੱਧਰ ਧੱਕੇ ਤੇ ਨਹੀਂ ਉਲਟਣਾ ਨਹੀਂ ਹਾਂਜੀ ਇੱਕ ਜੇ ਦੂਆ ਇਹਦਾ ਫਾਇਦਾ ਆ ਵੀ ਦੋਵਾਂ ਸਾਈਡਾਂ ਤੇ ਬੱਕਰੀਆਂ ਖੜੋ ਕੇ ਪੱਠੇ ਖਾਣਗੀਆਂ ਤੇ ਇੱਕ ਦੂਏ ਨੂੰ ਮੂੰਹ ਨਹੀਂ ਮਾਰਨਗੀਆਂ ਸਿਰ ਨਹੀਂ ਮਾਰਨਗੀਆਂ ਹਾਂ ਇਹ ਵੀ ਇਹਦਾ ਫਾਇਦਾ ਹੈ ਥੋੜੀ ਜਿਹੀ ਚੌੜੀ ਦਾ 2.5 ਫੁੱਟ ਹਾਂਜੀ ਹਾਂ ਤੇ ਆ ਜੰਗਲਾ ਜੀ ਇਹਦੇ ਵਿੱਚ ਬੱਕਰੀ ਨਹੀਂ ਵੜੂਗੀ ਹਾਂ ਪੱਠਿਆਂ ਤੇ ਮੂਤੂਗੀ ਨਹੀਂ ਹਾਂਜੀ ਤੇ ਉਹ ਫਿਰ ਪੱਠੇ ਖਰਾਬ ਨਹੀਂ ਹੁੰਦੇ ਹਾਂ ਜਦੋਂ ਤੁਹਾਡਾ ਦਿਲ ਕਰੇ ਹੁਣ ਇਹਦੇ ਆ ਵੀ ਬੱਕਰੀ ਨੇ ਵਿੱਚ ਵੜਨਾ ਨਹੀਂ ਪੱਠੇ ਤੁਸੀਂ ਆਪਣੀ ਮਰਜ਼ੀ ਨਾਲ ਵਿੱਚੋਂ ਸਾਫ਼ ਕਰਨੀ ਆ ਖੁਰਲੀ ਤੇ ਬੱਕਰੀ ਨਹੀਂ ਵੜੂਗੀ ਲੱਗ ਗਿਆ ਕਿ ਦਿਖਾਓ ਜੀ
ਹਾਂਜੀ ਵੀਰੋ ਇਹ ਸਫਾਈ ਸਫਾਈ ਇਹਦੀ ਬਹੁਤ ਰਹਿੰਦੀ ਹੈ ਹਾਂ ਵੀ ਠੀਕ ਇਸ ਖੁਰਲੀ ਤੇ ਫਿਰ ਇਹਦੇ ਚ ਤੁਸੀਂ ਲੋਕ ਜੁੜ ਗਏ ਵੰਡ ਪਾਣਾ ਤਾਂ ਪੱਠੇ ਪਾਣੇ ਤਾਂ ਲੂਸਣ ਪਾਣਾ ਤਾਂ ਜਿਹੜੀ ਸ਼ਾਇਦ ਤੁਹਾਡਾ ਦਿਲ ਕਰਦਾ ਨਾ ਇਸ ਖੁਰਲੀ ਤੁਸੀਂ ਵਰਤ ਸਕਦੇ ਹੋ। ਬੜੀ ਕੰਮ ਦੀ ਗੱਲ ਅਸੀਂ ਹਜੇ ਪੱਕੀਆਂ ਇੱਥੇ ਬੱਕਰੀਆਂ ਛੱਡੀਆਂ ਨਹੀਂ ਹੈ ਇੱਥੇ ਕਿਉਂ ਵੀ ਹਜੇ ਪੂਰੇ ਇੰਤਜ਼ਾਮ ਕਰ ਲਈਏ। ਇਹਨੂੰ ਪੱਤਰੀ ਉਹਨਾਂ ਨੇ ਉਹ ਲਾਈ ਆ ਵੀ ਚਾਚਾ ਬੂਟਿਆ ਨਹੀਂ ਮੈਂ ਦੇਖ ਲਈ, ਮੈਂ ਤਾਂ ਹੀ ਪੁੱਛਿਆ ਵੀ ਇਹ ਬਣੀ ਬਣਾਈ ਲਿਆਂਦੀ ਆ ਕਿ ਸਾਈ ਦੀ ਬਣਵਾਈ ਆ। ਇਹ ਸਾਈ ਦੀ ਬਣਵਾਈ ਆ, ਸਾਈ ਦੀ ਬਣਵਾਈ ਆ ਤੇ ਸੋਹਣੀ ਲਾਈ ਇਹਨਾਂ ਨੇ। ਇਹ ਪੱਤਰੀ ਨਹੀਂ ਲਾਉਂਦੇ ਆਮ ਨਹੀਂ ਲਾਉਂਦੇ, ਘੱਟ ਲਾਉਂਦੇ ਆ। ਹੌਲੀ ਹੁੰਦੀ ਜੇ ਲਾਣ ਵੀ ਨਾ ਉਹ ਹੌਲੀ ਜੀ ਪੱਤੀ ਹੁੰਦੀ ਜਿਹੜੀ ਲਾਉਂਦੇ ਆ। ਥੋੜਾ ਜਿਹਾ ਚੱਕ ਕੇ ਦੇਖੀ। ਨਹੀਂ ਮਾਸ਼ਾਅੱਲਾ ਚੰਗੀ ਖੁਰਲੀ ਬਣਾਈ ਆ। ਦੇਖਿਆ ਨਾ ਖਾਲੀ ਪੇਟ ਚੱਕ ਵੀ ਨਹੀਂ ਹੁੰਦੀ। ਖਾਲੀ ਪੇਟ ਚੱਕ ਨਹੀਂ ਸੋਹਣੀ ਖੁਰਲੀ ਬਣਾਈ ਆ, ਤਕੜੀ ਖੁਰਲੀ ਆ। ਪੇਟ ਤਾਂ ਖਾਲੀ ਹੋਈ ਆ, ਇਫਤਾਰੀ ਦਾ ਟਾਈਮ ਹੈ। ਇਫਤਾਰੀ ਚੱਕੀ ਵੀ ਸਾਡੇ ਤੋਂ ਨਹੀਂ ਗਈ, ਅਸੀਂ 4 ਬੰਦਿਆਂ ਨੇ ਅੱਗੇ ਚੱਕੀ ਆ। ਇਹਦੇ ਜਿਹੜੇ ਫਾਇਦੇ ਆ ਨਾ ਪੱਕੀ ਨਾਲੋਂ ਇਹਦੇ ਫਾਇਦੇ ਜ਼ਿਆਦਾ। ਇਹਨੂੰ ਜਿੱਥੇ ਮਰਜੀ ਕਰ ਲੋ, ਚਾਹ ਕੇ ਮੀਂਹ ਕਣੀ ਨੇਰੀ ਜਦੋਂ ਮਰਜੀ, ਅੰਦਰ ਕੋਠੇ ਸਿਆਲ ਆ, ਬਾਹਰ ਪਾੜਾ ਲੱਗਦਾ ਠੰਡ ਆ, ਵੈਸੇ ਅੰਦਰ ਚੱਕ ਕੇ ਕਰ ਦਿਓ, ਅੰਦਰ ਪੱਠੇ ਖਾਈ ਪੁੱਠੇ ਪਾਸੋਂ ਵੀ ਦਿਖਾਣੀ ਨਾਲੇ ਗੱਲ ਕਰੀ ਜਾ। ਹਾਂਜੀ ਤੇ ਤੁਸੀਂ ਉੱਤੇ ਚੱਕ ਕੇ ਰੱਖ ਲਓ ਜੀ, ਛਾਂ ਤੇ ਰੱਖ ਲਓ, ਕੋਠੇ 'ਚ ਰੱਖ ਲਓ। ਬਾਹਰ ਰੱਖਣੀਆਂ ਧੁੱਪ 'ਚ ਤੁਸੀਂ ਚੱਕ ਕੇ ਬਾਹਰ ਧੁੱਪ 'ਚ ਰੱਖ ਦਿਓ। ਦੇਖੋ ਨਾ ਜੀ ਮਾਸ਼ਾਅੱਲਾ ਚੰਗੀ ਖੁਰਲੀ ਮਜ਼ਬੂਤ ਤੇ ਸੋਹਣੀ ਖੁਰਲੀ ਬਣਾਈ ਆ ਚਾਚਾ। ਫਿਰ ਇਹ ਤਪਦੀ ਨਹੀਂ। ਹਾਂ ਨਹੀਂ ਲੱਕੜ ਨੇ ਕੀ ਤਪਣਾ। ਜੇ ਤੁਸੀਂ ਬਣਾਓ ਕਿਸੇ ਰਜਿਸਟਰੀ ਚਾਦਰ ਦੀਆਂ ਬੰਦੇ ਬਣਾ ਰਹੇ ਆ ਜਾਂ ਸੀਮਟ ਦੀ ਵੀ ਬਣੀ ਹੋਵੇ ਤੇ ਉਹ ਤਪਦੀ ਆ, ਨਾ ਤਪੇ ਨਾ ਠਰੇ। ਅੱਛਾ ਮੈਂ ਗੱਲ ਇੱਕ ਕਰਦਾ ਇੱਥੇ ਕਾ ਚਾਚਾ, ਇਹ ਤੁਹਾਨੂੰ ਸਿਰਫ ਪੁੱਠੀ ਕਰਕੇ ਦਿਖਾ ਰਹੇ ਆ ਵੀ ਬੜੇ ਸ਼ੌਂਕ ਨਾਲ ਦਿਖਾਈ ਇੱਥੇ ਆ ਕੇ। ਆ ਵੀ ਸ਼ੌਂਕ ਨਾਲ ਬਣਾਈ ਖੁਰਲੀ। ਇੱਕ ਤਾਂ ਹੇਠਾਂ ਫੱਟੀ ਆ ਨਾ, ਦੂਸਰੀ ਆ ਫੱਟੀ ਆ ਤੇ ਐਡੇ ਇਹਦਾ ਕਹੋ ਵੀ ਇਧਰੋਂ ਮਟਾਈ ਆ ਤੇ ਇਧਰੋਂ ਵੀ ਆ ਦਿਖਾਇਓ। ਇਧਰੋਂ ਵੀ ਡਬਲ ਫੱਟੀ ਲਾਈ ਨਾ। ਹਾਂਜੀ ਸਿੱਧੀ ਕਰਕੇ ਸਿੱਧੀ ਕਰ ਦਈਏ। ਉਹ ਆ ਦੇਖੋ ਨਾ ਜੀ, ਆ ਦੇਖੋ ਜੀ। ਹਾਂਜੀ ਆ ਦਿਖਾਓ ਜੀ, ਇਹ ਕਾਲੀ ਲੱਕੜ ਆ ਸਾਰੀ। ਕਾਲੀ ਆ ਕਾਲੀ ਲੱਕੜ ਚੰਗੀ ਲਾਈ ਆ ਸਾਰੀ, ਠੀਕ ਆ ਖੁਰਲੀ। ਉਹਦਾ ਵੀ ਨਾਲੇ ਫੱਟਾ ਮੋਟਾ ਲਾਇਆ, ਭਾਰਾ ਫੱਟਾ ਲਾਇਆ। ਜਿਹੜੀ ਬੱਕਰੀ ਆ ਨਾ ਜੀ ਚਾਚਾ, ਹਾਂਜੀ ਤੂੰ ਵੀ ਦੇਖਿਆ ਹੋਣਾ, ਗੌਰ ਕੀਤਾ ਹੋਣਾ, ਬੱਕਰੀ ਦੀ ਜਿਹੜੀ ਕਹਿ ਲੋ ਵੀ ਹੈ ਨਾ, ਇਹ ਨਵਾਬ ਜਿਹਾ ਦਿਮਾਗ ਹੈ ਇਹਦਾ ਬੱਕਰੀ ਦਾ। ਸਾਫ ਸੁਥਰਾ ਖਾਣਾ, ਸਾਫ ਸੁਥਰਾ ਪੀਣਾ, ਮਰਜ਼ੀ ਦੀ ਮਾਲਕ ਆ। ਤੇ ਜਿੱਦਾਂ ਅਸੀਂ ਖੁਰਲੀ ਲੈ ਕੇ ਆਂਦੀ ਏਦਾਂ ਹੀ ਅਸੀਂ ਪਾਣੀ ਦਾ ਇੰਤਜ਼ਾਮ ਕਰ ਰਹੇ ਹਾਂ, ਉਹ ਤੁਹਾਨੂੰ ਅਸੀਂ ਦਿਖਾਣੇ ਆ ਵੀ ਇਹ ਬੱਕਰੀ ਦੀ। ਮੈਂ ਨਵਾਬੀ ਦੀ ਗੱਲ ਤੁਹਾਨੂੰ ਇਹ ਦੱਸਦਾ ਵੀ ਬੱਕਰੀ ਸਿਆਲੇ 'ਚ ਠਰਿਆ ਹੋਇਆ ਪਾਣੀ ਨਹੀਂ ਪੀਂਦੀ ਤੇ ਗਰਮੀ 'ਚ ਤੱਤਾ ਪਾਣੀ ਨਹੀਂ ਪੀਂਦੀ। ਇਹਨੂੰ ਪਾਣੀ ਇਦਾਂ ਹੀ ਪੀਣਾ ਜਿਵੇਂ ਬੰਦਾ ਨਹੀਂ ਪੀਂਦਾ, ਤਾਜ਼ਾ ਕੱਢ ਕੇ ਪੂਰਾ ਜਿਹਾ। ਹਾਂਜੀ ਪੂਰਾ। ਬੱਕਰੀ ਵੀ ਇਦਾਂ ਹੀ ਹੈ, ਬੱਕਰੀ ਨੂੰ ਪਾਣੀ ਤਾਜ਼ਾ ਚਾਹੀਦਾ, ਤਾਜ਼ਾ, ਫਿਰ ਸਾਫ਼ ਚਾਹੀਦਾ। ਹੁਣ ਜਿੱਦਾਂ ਆਪਾਂ ਹੌਦੀਆਂ ਬਣਾ ਲੈਂਦੇ ਆ ਨਾ ਡੰਗਰਾਂ ਵਾਸਤੇ, ਤੇ ਹੌਦੀ ਦੇ ਉੱਤੇ ਆ ਕੇ ਕਾਂ ਬਹਿ ਜਾਂਦਾ। ਕਾਂ ਦੀ ਕਹਿ ਲੋ ਵੀ ਆਦਤ ਆ, ਕਾਂ ਨੂੰ ਕਿਤੋਂ ਸੁੱਕੀ ਰੋਟੀ ਲੱਭੇ, ਉਹਨੂੰ ਰੱਬ ਨੇ ਦਿਮਾਗ ਦਿਆ ਨਾ, ਉਹਨੇ ਉਹ ਗਿੱਲੀ ਕਰਕੇ ਖਾਣੀ ਹੈ। ਕਾਂ ਕਿਤੋਂ ਹੱਡੀ ਲੈ ਕੇ ਆਂਦਾ, ਉਹ ਹੌਦੀ 'ਚ ਸਿੱਟ ਲੈਂਦਾ, ਜਾਂ ਉਂਝ ਕੋਈ ਕੀੜਾ ਮਕੌੜਾ ਵਿੱਚ ਆ ਕੇ ਡਿੱਗ ਜਾਂਦਾ। ਬਾਜੇ ਟਾਈਮ ਤਾਂ ਤੂੰ ਇੱਥੇ ਤੱਕ ਦੇਖ ਕੇ ਜਿਹੜਾ ਵੰਡਾ ਬੱਕਰੀ ਦੇ ਮੂੰਹ ਨੂੰ ਲੱਗਾ ਹੋਵੇ ਨਾ, ਉਹ ਵੀ ਬੱਕਰੀ ਦਾ ਉਹ ਪਾਣੀ 'ਚ ਚਲਾ ਜਾਵੇ ਤਾਂ ਬੱਕਰੀ ਦੂਸਰੀ ਆ ਕੇ ਪਾਣੀ ਨਹੀਂ ਪੀਂਦੀ। ਇਦਾਂ ਕਾਂ ਵਿੱਚ ਬੁਰਕੀ ਸਿੱਟ ਦੇਵੇ, ਕੋਈ ਕੱਖ ਕੰਡਾ ਆ ਜਾਵੇ ਜਾਂ ਕੋਈ ਜਨੌਰ ਆ ਕੇ ਕੋਈ ਬੈਠ ਬੂਠ ਕਰਦੇ ਤੇ ਬੱਕਰੀ ਪਾਣੀ ਨਹੀਂ ਪੀਂਦੀ। ਇਹ ਇੰਨੇ ਕਹਿ ਲੋ ਵੀ ਸਾਫ ਸੁਥਰਾ ਏਡਾ ਦਿਮਾਗ ਦਾ ਨਵਾਬ ਆ। ਨਹੀਂ ਇਹਦਾ ਰਹਿਣ ਸਹਿਣ ਹੀ ਨਵਾਬਾਂ ਵਾਲਾ। ਗਿੱਲੇ ਥਾਂ ਤੇ ਬੈਂਦੀ ਨਹੀਂ, ਮਾੜਾ ਪੱਠਾ ਨਹੀਂ ਖਾਣਾ ਇਹਨੇ, ਝੂਠਾ ਮਾੜਾ ਪਾਣੀ ਨਹੀਂ ਪੀਣਾ, ਝੂਠਾ ਪਾਣੀ ਨਹੀਂ ਬਹੁਤ ਬੱਕਰੀ ਜਿਹੜੀ ਆ ਨਾ ਜੀ ਨਵਾਬੀ ਜਾਨਵਰ। ਇਹ ਗੱਲਾਂ ਜੀ ਉਹ ਦੱਸ ਰਹੇ ਆ ਜਿਹੜੇ ਬੰਦੇ ਬੱਕਰੀ ਰੱਖਦੇ ਆ, ਜਿਨ੍ਹਾਂ ਨੇ ਸਾਨੂੰ ਦਸੀਆਂ, ਬਰੀਕੀ 'ਚ ਦਸੀਆਂ। ਫਿਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਕਹਿ ਲੋ ਵੀ ਮੂਹਰੇ ਰੱਖ ਕੇ ਤੁਰੇ ਆ ਵੀ ਯਾਰ ਜਿਹੜੀਆਂ ਗੱਲਾਂ ਕਰ ਰਹੇ, ਜਿੱਦਾਂ ਤੁਹਾਨੂੰ ਦੱਸਿਆ ਵੀ ਖੁਰਲੀ ਦਾ ਕਿਤੇ ਛਾਵੇਂ ਧੁੱਪੇ ਕਰਨੀ ਪੈਂਦੀ, ਕਿਤੇ ਅੱਗੇ ਪਿੱਛੇ ਕਰਨੀ ਪੈਂਦੀ, ਤੇ ਉਹ ਸਾਰਾ ਹਿਸਾਬ ਅਸੀਂ ਲਾ ਕੇ ਫਿਰ ਉਹ ਲੱਕੜੀ ਦੀ ਜਿੱਦਾਂ ਬਣਵਾਈ ਆ, ਇਦਾਂ ਹੀ ਅਸੀਂ ਸਲਾਹ ਕਰਕੇ ਤੇ ਪਾਣੀ ਦਾ ਇੰਤਜ਼ਾਮ ਕੀਤਾ। ਇੱਧਰ ਨੂੰ ਆਇਓ ਜੀ, ਮਾੜਾ ਜਿਹਾ 1 ਮਿੰਟ ਜੀ ਉੱਠਿਓ ਸਿਰਫ। ਆਹ ਦੇਖੋ ਜੀ, ਵੇਖਿਓ ਜੀ ਬਚਾ ਕੇ। ਇਹ ਸਾਡੇ ਭਰਾ ਲੱਗੇ ਹੋਏ ਜੀ। ਅੱਛਾ ਜੀ, ਜਿਹੜਾ ਹੁਣ ਪਾਣੀ ਦਾ ਇੰਤਜ਼ਾਮ ਆ, ਜਿੱਦਾਂ ਸਾਡੇ ਭਰਾ ਖਲੋਤੇ ਆ, ਮਿਸਤਰੀ ਭਰਾ ਖਲੋਤੇ ਆ, ਇਹਨਾਂ ਨੂੰ ਪੁੱਛਦੇ ਆ ਵੀ ਇਹ ਜਿਹੜਾ ਨਿਜ਼ਾਮ ਕਰਕੇ ਦੇ ਰਹੇ ਆ, ਵੀ ਜਿੱਦਾਂ ਅਸੀਂ ਜਿਹੜੀਆਂ ਗੱਲਾਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਦੱਸੀਆਂ, ਜਿਵੇਂ ਸਾਨੂੰ ਬੱਕਰੀਆਂ ਵਾਲਿਆਂ ਨੇ ਦੱਸਿਆ ਸੀ ਵੀ ਇਦਾਂ ਹੋਣਾ ਚਾਹੀਦਾ, ਜਿਵੇਂ ਅੱਗੇ ਚਾਚਾ ਬੂਟਾ ਕਹਿੰਦਾ ਸੀ ਸਾਫ਼ ਸੁਥਰਾ ਪਾਣੀ, ਤਾਜ਼ਾ ਪਾਣੀ, ਵੀ ਉਹ ਕਿੱਦਾਂ ਰਹਿ ਸਕਦਾ, ਤੇ ਉਹ ਅਸੀਂ ਪੁੱਛਦੇ ਆ ਇਮਰਾਨ ਨੂੰ। ਇਮਰਾਨ ਦੱਸ ਵੀ ਇਹ ਕੀ। ਹਾਂਜੀ, ਇਹ ਵਾਲ ਲਾ ਦਿੱਤਾ ਜੀ ਪਾਣੀ ਤਾਜ਼ਾ ਕੱਢਣ ਵਾਸਤੇ। ਹਾਂਜੀ, ਖੋਲੋਗੇ ਤਾਂ ਪਾਣੀ ਤਾਜ਼ਾ ਆ ਜਾਊਗਾ ਬੱਕਰੀਆਂ ਵਾਸਤੇ। ਠੀਕ ਹੈ। ਤੇ ਇਹਦੇ ਥੱਲੇ ਅਸੀਂ ਫਿਰ ਲਾਣਾ ਇੱਕ ਵਾਲ ਜੀ। ਅੱਛਾ, ਹੇਠਲੇ ਪਾਸੇ। ਹਾਂਜੀ, ਓਵਰਫਲੋ ਦਾ ਮਤਲਬ ਗੰਦਾ ਪਾਣੀ ਕੱਢਣ ਵਾਸਤੇ। ਅੱਛਾ, ਹਜੇ ਲਾਇਆ ਨਹੀਂ, ਲਾਣਾ। ਇਹ ਲਾਣਾ ਹਾਂਜੀ, ਥੱਲੇ ਲਾ ਦੇਣਾ। ਜਦੋਂ ਪਾਣੀ ਗੰਦਾ ਹੋ ਗਿਆ, ਖਰਾਬ ਹੋ ਗਿਆ, ਤੁਸੀਂ ਕਹਿ ਰਹੇ ਸੀ ਅੱਗੇ ਵੇਟ ਕਰਦੇ, ਜੋ ਵੀ ਮਸਲਾ ਮਸਾਇਲ ਆ, ਇਹ ਉਧਰੋਂ ਖੋਲਣਾ ਤੇ ਗੰਦਾ ਪਾਣੀ ਸਾਫ਼। ਜਦੋਂ ਗੰਦਾ ਪਾਣੀ ਨਿਕਲ ਗਿਆ ਫਿਰ ਨਵਾਂ ਪਾਣੀ ਪਾ ਸਕਦੇ ਤੁਸੀਂ। ਵਾਹ ਵਾਹ। ਹਾਂਜੀ, ਆਹ ਗੱਲ ਸੀ, ਇਹ ਜ਼ਰੂਰੀ ਸੀ। ਹਾਂਜੀ,
ਬੜੀ ਮਿਹਰਬਾਨੀ, ਤੁਸੀਂ ਕਰ ਲਓ ਜੀ, ਸ਼ਾਮਾਂ ਹੋ ਰਹੀਆਂ ਸੀ, ਤੁਹਾਨੂੰ ਕੰਮ ਤੋਂ ਨਹੀਂ ਰੋਕਦੇ। ਤੇ ਉਹ ਇਮਰਾਨ ਸਾਹਿਬ ਨੇ ਦੱਸਿਆ ਹਾਂਜੀ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਸੀ ਨਾ ਜੀ ਬੱਕਰੀ ਵਾਲਿਆਂ ਨੇ, ਵੀ ਤਾਜ਼ਾ ਪਾਣੀ ਰਹੇ, ਸਾਫ਼ ਰਹੇ, ਉਹ ਸਾਰਾ ਕੁਝ ਡਰਮ ਅੱਧ ਵਿਚਾਲਿਓ ਅਸੀਂ ਇਦਾਂ ਵੱਢ ਲਿਆ, ਨੀਲਾ ਡਰਮ। ਤੇ ਕਹ ਲਓ ਵੀ ਇਹ ਆਪਣਾ ਇੱਥੋਂ ਤਾਜ਼ਾ ਪਾਣੀ ਆ ਜਾਣਾ, ਤੇ ਹੇਠਲੇ ਪਾਸੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਟੂਟੀ ਲਾ ਦਾਂਗੇ, ਉਹ ਬਾਸੀ ਪਾਣੀ ਨਿਕਲ ਗਿਆ। ਹਾਂਜੀ ਜੇ ਪਾਣੀ ਤੱਤਾ ਹੋ ਗਿਆ ਤੇ ਇਦਾਂ 1 ਮਿੰਟ ਦੇ ਵਿੱਚ ਉਹ ਪਾਣੀ ਬਾਹਰ ਨਿਕਲ ਜਾ ਕਰਨਾ, ਪਾਣੀ ਗੰਦਾ ਹੋ ਗਿਆ ਤਾਂ ਵੀ ਪਾਣੀ ਬਾਹਰ ਨਿਕਲ ਜਾ ਕਰਨਾ, ਪਾਣੀ ਠੰਡਾ ਹੋ ਗਿਆ ਤਾਂ ਵੀ ਬਾਹਰ ਨਿਕਲ ਜਾ ਕਰਨਾ, ਵੀ ਤਾਜ਼ਾ ਪਾਣੀ, ਤਾਜ਼ਾ। ਹਾਂ, ਜਿੱਦਾਂ ਦਾ ਬੱਕਰੀ ਪਸੰਦ ਕਰਦੀ ਹੈ ਨਾ, ਉਦਾਂ ਦਾ ਬੱਕਰੀ ਨੂੰ ਅਸੀਂ ਪਿਆ ਦਿਆ ਕਰਾਂਗੇ। ਚਾਚਾ ਤੈਨੂੰ ਫਿਰ ਇਹਨਾਂ ਮੈਂ ਉਹ ਸੋਹਣਾ, ਮੈਂ ਕਿਹਾ ਜੀ ਮੈਂ ਅੱਗੇ ਦੇਖ ਕੇ ਗਿਆ, ਇਹਨਾਂ ਨੂੰ ਹੁਣੇ ਪੁੱਛਿਆ ਮੈਂ ਵੀ ਮਿਸਤਰੀ ਨੂੰ, ਆਹ ਦੇਖਣਾ ਜਿਹੜੀਆਂ ਖਾਲੀਆਂ ਮਾਰੀਆਂ, ਮੈਂ ਕਿਹਾ ਵੀ ਆ ਖਾਲੀਆਂ ਕਾਹਦੇ ਲਈ ਮਰਾਈਆਂ? ਤੇ ਕਹਿੰਦਾ ਵੀ ਇਹ ਪੈਪ ਪਾ ਕੇ ਨਾ ਜਿਹੜਾ ਪਾਣੀ ਥੱਲਿਓਂ ਨਿਕਲਣਾ ਠੰਡਾ ਜਦ ਖਰਾਬ ਆ, ਉਹ ਵੀ ਦੂਰ ਜਾ ਕੇ ਨਿਕਲੇ, ਫਿਰ ਕੋਲ ਚਿੱਕੜ ਨਾ ਹੋਵੇ, ਮੱਛਰ ਨਾ ਨੇੜੇ ਪਵੇ। ਹਾਂ, ਸਫਾਈ ਰਵੇ। ਨਹੀਂ ਮੁੰਡੇ ਕਾਰੀਗਰ ਆ, ਪੈਪ ਖਰਾਬ ਨਾ ਹੋਵੇ। ਹਾਂ, ਵੀ ਪੈਪ ਜਿਹੜਾ ਨਾ ਜੀ ਉਹ ਮਿੱਟੀ ਦੇ ਵਿੱਚ ਪੂਰਿਆ ਜਾਊਗਾ, ਤੇ ਉਧਰੋਂ ਵਾਲ ਖੋਲਿਆ ਤੇ ਵਿੱਚੋਂ ਪਾਣੀ ਠੰਡਾ ਨਿਕਲ ਕੇ ਤੇ ਬਾਹਰ ਚਲਾ ਗਿਆ ਸਾਰਾ। ਇਹ ਐਵੇਂ ਥੋੜੀ ਜੀ ਖੇਚਲ ਆ ਚਾਚਾ, ਦੇਖ ਥੋੜੀ ਇਹ ਇੰਨੀ ਕਿ ਨਾ ਖੇਚਲ ਦੇ ਨਾਲ, ਹਾਂਜੀ ਇੰਨੀ ਕਿ ਖੇਚਲ ਦੇ ਨਾਲ ਕੰਮ ਸੌਖਾ ਹੋ ਗਿਆ। ਕਿੰਨਾ ਕਿ ਇੱਕ ਪੈਪ ਦਾ ਇੱਕ ਪੈਪ ਪੂਰਾ ਪੈ ਗਿਆ ਜੀ, ਪੈ ਗਿਆ ਇੱਕ ਜਾਣ ਨੂੰ ਪੈ ਗਿਆ, ਕਾਣ ਨੂੰ ਪੈ ਗਿਆ। ਨਾ ਪਾਉਂਦੇ ਇੱਥੇ ਗੰਦ ਬਣਨਾ ਸੀ, ਡਰਮ ਚੁੱਕਣਾ ਸੀ, ਕੱਢਣਾ ਸੀ ਰੋਡ ਦਾ। ਅੱਛਾ, ਫਿਰ ਕੰਮ ਸੌਖਾ ਵੀ ਹੋ ਗਿਆ। ਹਾਂਜੀ, ਇੰਨੇ ਕੁ ਕਰਨ ਨਾਲ ਨਾ, ਇੰਨਾ ਕੁ ਖਰਚਾ ਕਰਨ ਨਾਲ, ਕਹਿ ਲਓ ਇੰਨੀ ਕਿ ਖੇਚਲ ਕਰਨ ਨਾਲ ਕੰਮ ਸੌਖਾ ਹੋ ਗਿਆ। ਬੰਦਾ ਕਿਸੇ ਟਾਈਮ ਅੱਗੇ ਪਿੱਛੇ ਹੁੰਦਾ, ਕੋਈ ਦੇਰ ਸਵੇਰ ਹੋ ਜਾਂਦੀ ਹੈ, ਹਾਂਜੀ ਪਾਣੀ ਤਾਂ ਹੋਵੇ ਤਰ੍ਹਾਂ, ਪਾਣੀ ਹੋਵੇ, ਤੇ ਜੇ ਕਿਤੇ ਕਹ ਲਓ ਵੀ ਮਿੰਟ ਇੱਕ ਲੱਗਿਆ ਕਰਨਾ, ਬਾਸੀ ਕੱਢਣ ਨੂੰ ਵੀ ਮਿੰਟ ਲੱਗਣਾ, ਤੇ ਨਵਾਂ ਭਰਨ ਨੂੰ ਵੀ, ਤਾਜ਼ਾ ਭਰਨ ਨੂੰ ਵੀ ਮਿੰਟ ਲੱਗਣਾ। ਹਾਂ, ਚਲੋ ਜੀ, ਇੱਕ ਵਾਰੀ ਇਹ ਚਾਲੂ ਕਰ ਲੈਣਾ, ਇਹ ਆਪਦਾ ਕੰਮ ਕਰ ਲੈਣਾ। ਹਾਂਜੀ, ਤੇ ਹਾਂ ਉੱਥੇ ਚੱਲਦੇ ਹਾਂ, ਗੱਲ ਕਰਨੀ ਹੈ। ਜੁਗਨੀ ਫਿਰ ਰਹੀ ਆ ਜੀ, ਆ ਦੇਖੋ ਜੀ, ਉੱਥੇ ਆਪਾਂ ਨੂੰ ਜਾਣਾ ਪੈਣਾ, ਅੱਛਾ, ਬੜੀ ਜ਼ਰੂਰੀ ਗੱਲ ਕਰਨੀ। ਚਲੋ ਉੱਥੇ ਚੱਲਦੇ, ਚਲੋ ਜੀ, ਆ ਜਾਓ ਜੀ। ਫਿਰ ਅਸੀਂ ਚੱਲੇ ਤਾਂ ਸੀ ਇੱਕ ਤੁਹਾਨੂੰ ਬੜਾ ਸੁਨੇਹਾ ਦੇਣ ਵਾਸਤੇ, ਪਰ ਉਧਰ ਅਸੀਂ ਜਾਂਦੇ ਆ, ਉਸ ਤੋਂ ਪਹਿਲਾਂ ਨਾ ਮੈਂ ਗੱਲ ਕਰਦਾ ਵੀ ਆ ਜਿਹੜੇ ਪੈਪ ਅਸੀਂ ਲਾਏ ਸੀ ਨਾ ਚਾਚਾ ਬੂਟਾ, ਹਾਂਜੀ ਪੈਪ ਹੇਠਲਾ ਸਿਰਾ ਇਹਨਾਂ ਦਾ ਦਿੱਤਾ ਹੋਇਆ ਸੀਮਟ ਬਜਰੀ ਰੇਤਾ, ਵੀ ਉਹ ਇਦਾਂ ਇੱਕ ਕਹਿ ਲਓ ਵੀ ਉਹ ਪੀਪਾ ਅਸੀਂ ਬਣਾ ਕੇ ਨਾ ਸਾਂਚਾ, ਤੇ ਉਹਦੇ ਚੜਾਇਆ ਹੈ, ਉਹਦਾ ਸਿਰ ਬੰਨਿਆ ਹੋਇਆ। ਜਿਹੜਾ ਪੈਪ ਦਾ ਦੂਆ ਪਾਸਾ ਸੀ ਉਹ ਖਾਲੀ ਆ ਉਤਲੇ ਪਾਸੋਂ। ਕਈ ਬੰਦੇ ਕਹਿੰਦੇ ਸੀਗੇ ਵੀ ਇੱਥੇ ਟਿੱਕੀ ਲਿਆ ਕੇ ਨਾ ਤੇ ਉਹ ਵੈਲਡ ਕਰ ਦਿਓ, ਇਦਾਂ ਲੋਹੇ ਦੀ ਟਿੱਕੀ ਲਾ ਕੇ, ਵੀ ਇਹਦੇ ਚ ਪਾਣੀ ਨਾ ਜਾਵੇ, ਮਿੱਟੀ ਘਟਣ ਨਾ ਜਾਵੇ। ਪਾਣੀ ਜੇ ਮੀਂਹ ਮੂੰਹ ਪੈ ਜਾਵੇ ਨਾ ਤੇ ਇਹਦਾ ਪਾਣੀ ਨਿਕਲਣਾ ਕਿਸੇ ਪਾਸੋਂ ਨਹੀਂ, ਪੈਪ ਦੇ ਵਿੱਚ ਜਾ ਕੇ ਰੁਕਣਾ ਤੇ ਜ਼ੰਗ ਲੱਗ ਜਾਣਾ, ਪੈਪ ਦੀ ਉਮਰ ਘਟ ਜਾਣੀ। ਹਾਂਜੀ। ਅੱਛਾ, ਉਹ ਟਿੱਕੀ ਤਾਂ ਨਹੀਂ ਅਸੀਂ ਲਿਆਂਦੀ, ਅਸੀਂ ਨਾ ਜਿਹੜਾ ਲਿਆਂਦੀਆਂ ਟੋਪੀਆਂ ਜਿਹੜੀਆਂ ਮੰਜਿਆਂ ਦੇ ਪਾਵਿਆਂ ਤੇ ਨਹੀਂ ਚੜਾਉਂਦੇ, ਹਾਂਜੀ ਆ ਉਹ ਲਿਆਂਦੀਆਂ ਇਦਾਂ ਦੀ, ਆ ਪਲਾਸਟਿਕ ਦੀ। ਚਾਚਾ ਲਾ ਦੇ ਉੱਤੇ, ਇਹ ਲੈ ਲਓ ਜੀ, ਸਿਰ ਬੰਨਿਆ ਗਿਆ। ਚੱਲ ਏਦਾਂ ਚਾਚਾ, ਹੁਣ ਇਹ ਨਾ ਕਹਿ ਲਓ ਵੀ ਇਹਦੀ ਉਮਰ ਵੱਧ ਗਈ, ਪੈਪ ਦੀ ਉਮਰ ਵੱਧ ਗਈ, ਇੰਨੀ ਕੁ ਗੌਰ ਕਰਨ ਨਾਲ। ਹੁਣ ਸਿਰ ਬੰਨਿਆ ਗਿਆ, ਕੋਈ ਮੀਂਹ ਮੂੰਹ ਪਵੇ ਨਾ ਤੇ ਉਹ ਪਾਣੀ ਨਹੀਂ ਵਿੱਚ ਜਾਊਗਾ, ਹਾਂਜੀ, ਤੇ ਨਾ ਕੋਈ ਮਿੱਟੀ ਮੁੱਟੀ ਜਾਊਗੀ, ਹਾਂਜੀ। ਨਾ ਇੰਨੀ ਕੁ ਖੇਚਲ ਕਰ ਲਿਆ ਕਰੋ। ਮੈਂ ਤੁਹਾਨੂੰ ਦੱਸਿਆ ਨਹੀਂ ਹੈ ਵੀ ਸ਼ਾਇਦ ਬਣਾਣੀ ਸੌਖੀ ਆ, ਸਾਂਭਣੀ ਔਖੀ ਆ, ਵੀ ਉਹਦੇ ਤੇ ਗੌਰ ਰੱਖਣਾ, ਅੱਖ ਰੱਖਣੀ। ਤੁਸੀਂ ਆਪਦੇ ਫਿਰਦੇ ਤੁਰਦੇ ਨਾ ਨਿਗਾਹ ਰੱਖਿਆ ਕਰੋ ਵੀ ਯਾਰ ਵੀ ਕਿਸੇ ਪਾਸੋਂ ਕੋਈ ਸ਼ਾਇਦ ਕੋਈ ਮਾੜੀ ਮੋਟੀ ਇੱਟ ਨਾ ਹਿੱਲੀ ਹੋਵੇ। ਹਾਂਜੀ ਖੁਰਲੀ ਦੀ ਇੱਕ ਇੱਟ ਨਿਕਲ ਜਵੇ ਨਾ ਤੇ ਬੰਦਾ ਗੌਰ ਨਾ ਕਰੇ ਤੇ ਸਾਰੀ ਖੁਰਲੀ ਗਈ। ਇੱਕ ਫੱਟੀ ਟੁੱਟ ਜੇ ਖੁਰਲੀ ਦੀ ਤੇ ਸਾਰੀ ਖੁਰਲੀ ਗਈ, ਜੇ ਉਹ ਫੱਟੀ ਨਾ ਬਣਵਾਈਏ। ਸਿਆਣੇ ਕਹਿੰਦੇ ਜੱਟ 5 ਨਹੀਂ ਸਹਿੰਦਾ 50 ਸਹਿੰਦਾ, 50 ਸਾਲ ਲੈਂਦਾ। ਹਾਂ, ਵੀ ਉਸ ਟਾਈਮ 5 ਰੁਪਏ ਦਾ ਕੰਮ ਹੁੰਦਾ, ਪਰ ਉਦੋਂ ਨਹੀਂ ਉਹ ਕਰਾਂਦਾ। ਜਦੋਂ 50 ਦਾ ਨੁਕਸਾਨ ਹੋ ਜਾਂਦਾ ਉਦੋਂ ਕਹਿੰਦਾ ਵੀ ਫਿਰ ਜਦੋਂ ਸ਼ਾਈ ਖਰਾਬ ਹੋ ਗਈ, ਜਦੋਂ ਰਹੀ ਨਹੀਂ 50 ਲੱਗਣ ਤੇ ਕੰਮ ਚਲਾ ਗਿਆ, ਫੇਰ ਕਹਿੰਦਾ ਯਾਰ ਮਜਬੂਰੀ ਨਾ ਹੁਣ ਕਰਾਈਏ। ਅੱਛਾ ਚਲੋ, ਜੇ ਇਦਾਂ ਥੋੜਾ ਕਰੀ ਜਾਓ ਨਾਲ ਤੇ ਰੌਲਾ ਹੀ ਕੋਈ ਨਹੀਂ। ਹੁਣ ਤੁਹਾਨੂੰ ਅਸੀਂ ਲੈ ਚੱਲਦੇ ਆ ਉੱਥੇ ਇੱਕ ਸੁਨੇਹਾ ਦੇਣ ਵਾਸਤੇ ਲੂਸਣ ਤੇ, ਆ ਜਾਓ। ਸਿਆਣੇ ਕਹਿੰਦੇ ਆ ਵੀ ਹੁੱਕੇ ਵਾਲੇ ਬੰਦੇ ਨੂੰ ਕੋਈ ਦਾਵਤ ਤੇ ਸੱਦੇ ਨਾ ਤੇ ਉਹਨੂੰ ਚਾਹੇ ਅੱਗੋਂ ਬੱਕਰੇ ਭੁੰਨ ਖਵਾ ਦੇਵੇ, ਜਦੋਂ ਤੱਕ ਹੁੱਕੇ ਦਾ ਸੂਟਾ ਨਾ ਲਵਾਵੇ ਉਹਨੂੰ ਉਹਨਾਂ ਚਿਰ ਨਹੀਂ ਗੱਲ ਬਣਦੀ। ਉਹ ਕਹਿੰਦਾ ਵੀ ਕੁਝ ਵੀ ਨਹੀਂ ਕੀਤਾ। ਹਾਂ, ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਰੋਟੀ ਕਾਸ ਜੇ ਜਾਂਦੇ ਹੀ ਹੁੱਕਾ ਲੱਭ ਜੇ ਤਾਂ ਉਹ ਕਹਿੰਦਾ ਬੱਲੇ ਬੱਲੇ, ਫਿਰ ਚਾਹੇ ਰੋਟੀ ਵੀ ਨਾ ਦਿਓ, ਫਿਰ ਕਹਿੰਦਾ ਬੱਲੇ ਬੱਲੇ, ਬੜੀ ਖਿਦਮਤ ਕੀਤੀ ਯਾਰ ਉਹਨਾਂ ਨੇ, ਬੜੀ ਉਹਨਾਂ ਨੇ ਕਹਿਣਾ ਵੀ ਸਾਡੀ ਟਹਿਲ ਸੇਵਾ ਕੀਤੀ, ਆਓ ਭਗਤ ਕੀਤੀ। ਤੇ ਜਿੰਨੇ ਵੀ ਬੰਦੇ ਨਾ ਸਾਡੇ ਇੱਥੇ ਜਿਹੜੇ ਹੁੱਕੇ ਵਾਲੇ ਬੰਦੇ ਆ ਨਾ, ਰੋਜ਼ਾ ਰੱਖਦੇ ਆ, ਤੇ ਉਹ ਕਹਿ ਲਓ ਵੀ ਰੋਜ਼ਾ ਖੁੱਲਣ ਤੋਂ ਪਹਿਲਾਂ ਉਹਨਾਂ ਨੇ ਆਪਦਾ ਹੁੱਕਾ ਖੜਾ ਕੇ ਨਾ, ਭਖਾ ਕੇ ਖੜਾ ਕਰਨਾ। ਹਾਂਜੀ, ਆ ਦਿਖਾਇਓ ਜੀ ਆ ਕੇ ਜਿਹੜਾ ਪੈਪ ਆ ਨਾ ਤਾਜ਼ੇ ਪਾਣੀ ਵਾਲਾ,
ਜਿਹੜਾ ਤਾਜ਼ਾ ਪਾਣੀ ਆਣਾ ਉਹ ਪੈਪ ਪਤਲਾ ਇਦਾਂ ਇਹ ਕਿੰਨੇ ਦਾ ਜੀ ਇਹ 25 ਦਾ ਜੀ। ਇਹਨੂੰ 25 ਦਾ ਸਾਦੇ ਆ ਤੇ ਜਿਹੜਾ ਪੈਪ ਓਵਰਫਲੋ ਦਾ ਗੰਦੇ ਪਾਣੀ ਨਿਕਲਣ ਵਾਸਤੇ। ਹਾਂ ਸਫਾਈ ਵਾਲਾ ਪੈਪ ਆ ਉਹ ਮੋਟਾ ਪੈਪ ਇਹ ਕਿੰਨੇ ਦਾ ਜੀ? ਇਹ ਗੰਦੇ ਪਾਣੀ ਵਾਲਾ ਜੀ, ਇਹ 40 ਦਾ ਜੀ। ਇਹ 40 ਦਾ। ਇਹ ਫਰਕ ਕਿਉਂ ਆ ਜੀ ਵਿੱਚ? ਇਹ ਫਰਕ ਇਸ ਵਾਸਤੇ ਰੱਖਿਆ ਕਿ ਇਹ ਚੋਂ ਨਿਕਲਦਾ ਗੰਦਾ ਪਾਣੀ, ਮੈਲ ਕਚਰਾ ਮਚਰਾ ਚ ਜੰਮੇ ਨਾ, ਪਾਣੀ ਖੁੱਲ ਕੇ ਜਾਵੇ, ਇਸ ਕਰਕੇ ਮੋਟਾ ਪੈਪ ਰੱਖਿਆ ਜੀ ਅਸੀਂ। ਅਮਰ ਸਾਹਿਬ ਪਾਣ ਲੱਗੇ ਪਾਣੀ? ਹਾਂਜੀ ਪਾਣੀ ਪਾ ਕੇ ਚੈੱਕ ਕਰਨ ਲੱਗੇ ਆ। ਅੱਛਾ ਤੇ ਕੀ ਚੈੱਕ ਕਰਨਾ ਵੀ ਪਾਣੀ ਸਪੀਡ ਨਾਲ ਸਹੀ ਨਿਕਲਦਾ, ਸਾਫ਼ ਕਿਵੇਂ ਨਿਕਲਦਾ, ਅੱਛਾ ਰੁਕਾਵਟ ਰੁਕੂਵਟ ਤਾਂ ਨਹੀਂ, ਕੋਈ ਲੀਕੇਜ ਸ਼ੀਕੇਜ ਨਹੀਂ ਥੱਲੋਂ, ਉਹ ਚੈੱਕ ਕਰਨੀ ਹੈ ਜੀ। ਹਜੇ ਟੂਟੀ ਚੋਂ ਨਹੀਂ ਪਾਣੀ ਆ ਰਿਹਾ? ਨਹੀਂ ਟੂਟੀ ਉਧਰ ਬੰਦ ਕੀਤੀ ਹੋਈ ਹੈ ਜੀ। ਅੱਛਾ ਉਧਰ ਬੰਦ ਕੀਤੀ, ਚਾਲੂ ਕਰਤਾ? ਹਾਂਜੀ ਉਹ ਖੋਲ ਦਿੱਤਾ ਵਾਲ ਜੀ। ਹਾਂਜੀ ਆਇਓ ਜੀ ਇਧਰੋਂ ਦਿਖਾਓ ਪਾਣੀ ਨਿਕਲਦਾ। ਖੋਲ ਸਾਰਾ ਖੋਲ ਦੇ। ਲਓ ਜੀ ਆ ਬਾਸੀ ਪਾਣੀ ਖੋਲ ਕੇ ਪਾਣੀ, ਆ ਗੰਦਾ ਪਾਣੀ ਹੋ ਗਿਆ ਜੀ, ਆ ਗੰਦਾ ਪਾਣੀ ਨਿਕਲ ਲੱਗ ਪਿਆ। ਨਿਕਲ ਗਿਆ। ਹਾਂਜੀ ਇਧਰ ਨੂੰ ਕਰਿਓ ਜੀ। ਆ ਜੀ ਸਾਡੇ ਜਿਹੜੇ ਕਹਿ ਲੋ ਵੀ ਕਾਰੀਗਰ ਸਾਡੇ ਪਾਕਿਸਤਾਨ ਦੇ ਵਿੱਚ, ਸਾਡੇ ਪੰਜਾਬ 'ਚ ਕਿਸੇ ਸ਼ੈ ਦੀ ਘਾਟ ਨਹੀਂ ਹੈਗੀ, ਐਸੇ ਐਸੇ ਦਿਮਾਗ ਹੈ ਇੱਥੇ। ਤੇ ਕਹਿ ਲੋ ਵੀ ਥੋੜੀ ਜੀ ਸਿਰਫ ਇੱਕ ਵਾਰੀ ਟੁਰਨ ਦੀ ਦੇਰ ਹੁੰਦੀ ਹੈ। ਲੈ ਮੈਂ ਸਿਰਫ ਇਹਨਾਂ ਨੂੰ ਆ ਗੱਲਾਂ ਦਸੀਆਂ ਜਿਹੜੀਆਂ ਗੱਲਾਂ ਮੈਂ ਸੁਣੀਆਂ ਨਾ, ਵੀ ਪਾਣੀ ਸਾਨੂੰ ਤਾਜ਼ਾ ਚਾਹੀਦਾ, ਸਾਫ਼ ਚਾਹੀਦਾ, ਨਾ ਬਹੁਤਾ ਠਰੇ ਨਾ ਬਹੁਤਾ ਤਪੇ, ਉਹ ਸਾਰੀਆਂ ਗੱਲਾਂ ਉਹਨਾਂ ਨੇ ਕਿਹਾ ਜੀ ਹੁਣੇ ਤਿਆਰ ਕਰ ਦਿੰਦੇ ਆ। ਦੇਖੋ ਜੀ ਤਿਆਰ ਹੋ ਗਿਆ, ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ ਜੀ। ਆ ਦੇਖੋ ਜੀ ਘਰ 'ਚ ਕਹਿੰਦੇ ਵੀ ਇੱਕ ਅੱਧੀ ਬੱਕਰੀ ਤਾਂ ਜ਼ਰੂਰ ਹੋਵੇ। ਉਹ ਜਿਹੜੀ ਸਬਜ਼ੀ ਕਹਿੰਦੇ ਵੀ ਸਬਜ਼ੀ ਦੇ ਕੁਛ ਛਿੱਲੜ ਬੱਚੇ ਆ, ਕਿੰਨੂ ਦੇ ਛਿੱਲੜ, ਜਿਹੜੀ ਸ਼ਾਇਦ ਗਾਜਰਾਂ ਦੇ ਪੱਤੇ ਪੁੱਤੇ, ਹਰ ਸ਼ੈ ਉਹ ਕੰਮ ਮਾਰੀ, ਉਹ ਬੱਕਰੀਆਂ ਨੂੰ ਪਾਣ ਚੱਲਿਆ ਮੁੰਡਾ। ਕੀ ਬਾਤ ਆ। ਇਹ ਕਿਹਨੂੰ ਦੇਣਾ ਜੀ? ਅੱਛਾ ਛੋਟੇ ਬੱਕਰੇ ਨੂੰ, ਨਿੱਕੇ ਬੱਕਰੇ ਨੂੰ ਪਿਆਓ। ਹਾਂ ਨਿੱਕੇ ਬੱਕਰੇ ਨੂੰ ਪਿਆਊਗਾ ਦੁੱਧ ਦਾ ਫੀਡਰ। ਵਾਹ ਬਈ ਵਾਹ।